शहर कसूर है दूर मेरे लई ते तेरे लई नकोदर होए साडे नालों पंछी चंगे। ਹੁਣ ਕਹਿਣਾ ਦਰਦੋਂ ਦਰਦ ਦਰਦ ਫਕਾਕੀ ਤੀਰ ਚਲਾਉਣਾ ਨਾ ਚਾਹੀਏ, ਜੇਕਰ ਅਲਖ ਜਗਾਉਣੀ ਨਾ ਹੋਵੇ ਤੇਸ ਵਟਾਉਣਾ ਨਾ ਚਾਹੀਏ। ਵੀ ਗੋਲੀ ਜਿਹੜੀ ਨਾ ਉਹ ਸਾਡੀ ਚਾਚੀ ਦੇ ਲੱਗੀ ਇੱਥੇ। ਸੋਚਿਆ ਹੀ ਕਦੀ ਓਏ ਸੋਚਿਆ ਹੀ ਕਦੀ ਮੈਂ 2-3 ਵਾਰੀ ਕੀਤਾ, ਮੈਨੂੰ ਵੀਜ਼ਾ ਨਹੀਂ ਦਿੱਤਾ। ਕੀਤਾ ਗੌਰ ਓਏ ਹਮੀਦਿਆ ਸੋਚਿਆ ਹੀ ਕਦੀ ਕੀਤਾ ਗੌਰ। ਇੱਕ ਔਰਤ ਉਹਦੇ ਮਗਰ ਇੱਕ ਸਿਖੜਾ ਪਿਆ, ਅੱਗੇ ਆ ਗਿਆ ਖੂਹ। ਹੁਣ ਪਹਿਲਾਂ ਨਿਆਣਾ ਖੂਹ ਸਿਰ ਤਾਂ ਮਗਰ ਛਾਲ ਮਾਰੀ ਨੇ ਜਨੌਰ ਓਏ ਹਮੀਦਿਆ। ਮੇਰੇ ਰਹਿਣੇ ਹੈਗੇ 2 ਵਜੇ, ਇੱਕ ਇੱਥੇ ਆ ਇੱਕ ਆ ਦਾਣੇ ਹੈਗੇ। ਹਾਂ ਦਾਣੇ ਹੈਗੇ। अस्सलाम वालेकुम। पंजाबी लहर की टीम ਵੱਖ-ਵੱਖ ਥਾਵਾਂ ਤੇ ਜਾ ਕੇ ਪੰਜਾਬ ਦੇ ਪਾਕਿਸਤਾਨ ਦੇ 1947 ਵੰਡ ਦੇ 1947 ਉਜਾੜਿਆਂ ਦੇ ਹਵਾਲੇ ਦੇ ਨਾਲ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ 1947 ਦੀ ਵੰਡ ਵੇਖੀ, ਉਹ ਉਜਾੜੇ ਵੇਖੇ, ਉਹ ਦਾਸਤਾਨਾਂ ਜਿਹੜੀਆਂ ਆਪਣੇ ਪਿੰਡਾਂ ਤੇ ਹੰਡਾਈਆਂ, ਉਹ ਆ ਬੀਤੀਆਂ ਉਹਨਾਂ ਦੇ ਕੋਲੋਂ, ਉਹਨਾਂ ਦੀ ਜ਼ੁਬਾਨੀ ਸੁਣੀ ਦੀਆਂ ਤੇ ਤੁਹਾਡੇ ਤੱਕ ਇਹ ਪ੍ਰੋਗਰਾਮ ਰੱਖੀਦੇ ਨੇ। ਥਾਂ ਥਾਂ ਤੇ ਘਰ ਘਰ ਪਿੰਡਾਂ ਦੇ ਵਿੱਚ ਜਾ ਕੇ ਇਹ ਸਟੋਰੀਆਂ ਕਲੈਕਟ ਕਰੀ ਦੀਆਂ। ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਜਿਹੜੀ ਸਾਡੀ ਨੈਕਸਟ ਅਸੀਂ ਸਾਡੇ ਤੱਕ ਜਿਹੜੀ ਅਗਲੀ ਜਨਰੇਸ਼ਨ ਉਹਨਾਂ ਤੱਕ ਉਹ ਹਕਾਇਕ, ਉਹ ਸਟੋਰੀਜ਼ ਜਿਹੜੀਆਂ ਉਹ ਪਹੁੰਚਾਉਣ ਦਾ ਮਕਸਦ ਕਿ ਇਹਨਾਂ ਲੋਕਾਂ, ਇਹਨਾਂ ਬਜ਼ੁਰਗਾਂ ਨੇ ਕਿੰਨੀਆਂ ਕੁਰਬਾਨੀਆਂ ਦੇ ਕੇ ਇੱਥੋਂ ਤੱਕ ਪਹੁੰਚੇ ਤੇ ਉਸ ਤੋਂ ਪਹਿਲਾਂ ਦੇ ਹਾਲਾਤ ਕਿਵੇਂ ਸਨ, ਉਹਨਾਂ 'ਤੇ ਝਾਤੀ ਪਾਈ ਦੀ ਆ। ਜੇ ਅਸੀਂ ਕਹੀਏ ਹੁਣ ਪਾਕਿਸਤਾਨ ਇੰਡੀਆ ਦੇ ਚੜ੍ਹਦੇ ਜਾਂ ਲਹਿੰਦੇ ਪੰਜਾਬ ਦੇ ਅਸੀਂ ਗੱਲ ਕਰਦੇ, ਅਸੀਂ ਮੁਸਲਮਾਨ, ਉੱਧਰ ਸਿੱਖ ਜਾਂ ਹਿੰਦੂ ਵਸਦੇ ਨੇ, ਤੇ ਉਹਨਾਂ ਦੇ ਸਾਡੇ ਜਿਵੇਂ ਮੇਨ ਸਟਰੀਮ ਮੀਡੀਆ ਨੇ ਉੱਧਰ ਦੇ ਵੀ ਇੱਧਰ ਨੇ ਵਿਖਾਇਆ ਕਿ ਅਸੀਂ ਉਹਨਾਂ ਦੇ ਦੁਸ਼ਮਣ, ਸਾਡੇ ਦੁਸ਼ਮਣ। ਉਹ ਪਹਿਲੋਂ ਕਿ ਆਇਆ ਕਿ ਇਕੱਠੇ ਰਹਿੰਦੇ ਸੀ, ਪਹਿਲੋਂ ਆਇਆ ਕਿ ਦੁਸ਼ਮਣ ਸਨ ਇੱਕ ਦੂਜੇ ਦੇ, ਪਹਿਲੋਂ ਦੇ ਕੀ ਹਾਲਾਤ ਸਨ, ਉਹਨਾਂ ਹਾਲਾਤਾਂ 'ਤੇ ਝਾਤੀ ਪਾਈ ਦੀ। ਉਸ ਤੋਂ ਬਾਅਦ ਜਦੋਂ ਇਹ ਉੱਜੜ ਕੇ ਇੱਥੇ ਤੱਕ ਆਏ, ਪਾਕਿਸਤਾਨ ਦੇ ਵਿੱਚ ਆਏ, ਇੱਥੇ ਆ ਕੇ ਨਾ ਕਿਵੇਂ ਸਰਵਾਈਵ ਕੀਤਾ, ਕਿਸ ਤਰ੍ਹਾਂ ਆਪਣੀ ਜ਼ਿੰਦਗੀ ਸਟਾਰਟ ਕੀਤੀ। 47 ਦੀ ਵੰਡ ਵੇਲੇ ਕਿਵੇਂ ਲੋਕ ਇੱਕ ਦੂਜੇ ਦੀ ਜਾਨ ਦੇ ਦੁਸ਼ਮਣ ਹੋ ਗਏ, ਕਿਸ ਤਰ੍ਹਾਂ ਕਤਲੋ ਗਾਰਤ ਹੋਈ, ਉਹਦੇ ਪਿੱਛੇ ਕੀ ਸਨ, ਉਹਦੇ ਵਿੱਚ ਉਸ ਇਹਨਾਂ ਹਾਲਾਤਾਂ ਦੇ ਜ਼ਿੰਮੇਦਾਰ ਕੌਣ ਸਨ, ਉਹ ਵੀ ਜਾਣਨ ਦੀ ਕੋਸ਼ਿਸ਼ ਕਰੀ ਦੀ। ਇਸ ਤਰ੍ਹਾਂ ਦੀ ਇੱਕ ਸਟੋਰੀ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਫਰਾਲਾ ਅਤੇ ਡਿਜਕੋਟ ਜ਼ਿਲ੍ਹਾ ਫੈਸਲਾਬਾਦ ਦੇ ਵਿੱਚ, ਤੇ ਗੱਲ ਕਰਾਂਗੇ ਬਜ਼ੁਰਗਾਂ ਦੇ ਨਾਲ ਤੇ ਉਹਨਾਂ ਕੋਲ ਪੁੱਛਾਂਗੇ ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ। ਅਸਲਾਮ ਵਾਲੇਕੁਮ। ਵਾਲੇਕੁਮ। ਹਾਂ ਭਾਈ, ਕੀ ਹਾਲ ਜੇ? ਸਿਹਤ ਠੀਕ ਜੇ? ਅੱਲਾ ਦਾ ਸ਼ੁਕਰ ਹੈ ਭਾਈ। ਨਾਂ ਕੀ ਤੁਹਾਡਾ? ਮੇਰਾ ਨਾਮ ਅਬਦੁਲ ਗਫੂਰ ਗਾਜ਼ੀ। ਅਬਦੁਲ ਗਫੂਰ ਉਰਫ ਗਾਜ਼ੀ। ਹਾਂ ਸਹੀ ਨਾਮ ਅਬਦੁਲ ਗਫੂਰ ਹੈ। ਗਾਜ਼ੀ ਉਦੋਂ ਦਾ ਜਦੋਂ ਮਹਾਜਰ ਹੋ ਕੇ ਆਏ ਉਦੋਂ ਹੀ ਬਣ ਗਿਆ ਗਾਜ਼ੀ। ਅੱਛਾ, ਉਦੋਂ ਗਾਜ਼ੀ ਬਣ ਗਏ। ਹਾਂ। ਤੇ ਅੱਬਾ ਜੀ ਦਾ ਕੀ ਨਾਂ ਤੁਹਾਡੇ? ਮੁਹੰਮਦ ਅਲੀ। ਮੁਹੰਮਦ ਅਲੀ। ਤੇ ਗੋਤ ਤੁਹਾਡੀ ਕਿਹੜੀ ਆ ਬਰਾਦਰੀ? ਅਸੀਂ ਰਾਈ ਹੁੰਦੇ, ਗੋਤ ਸਾਡੀ ਭੇੜੇ। ਭੇੜੇ ਰਾਈ ਭੇੜੇ। ਹਾਂ ਠੀਕ। ਤੇ ਪਿੱਛੋਂ ਕਿੱਥੋਂ ਬਿਲੋਂਗ ਕਰਦੇ ਤੁਸੀਂ? ਕਿਹੜਾ ਆਪਣਾ ਪਿੱਛੇ ਪਿੰਡ? ਪਿਛਲਾ ਪਿੰਡ ਸੀਗਾ ਸਾਡਾ ਖੈਰਾਬਾਦ, ਤਹਿਸੀਲ ਭਲੱਥ, ਰਿਆਸਤ ਕਪੂਰਥਲਾ। ਅੱਛਾ, ਭਲੱਥ ਤਹਿਸੀਲ ਸੀ, ਰਿਆਸਤ ਉਦੋਂ ਜ਼ਿਲ੍ਹਾ ਦੀ ਰਿਆਸਤ ਸੀ ਕਪੂਰਥਲਾ ਦੀ? ਤਹਿਸੀਲ ਸੀਗੀ ਉਹ। ਠੀਕ ਹੈ, ਦੀ ਕਪੂਰਥਲਾ ਦੀ ਤਹਿਸੀਲ ਸੀ। ਹਾਂ। ਅੱਛਾ, ਉਦੋਂ ਜਿਹੜੀਆਂ ਰਿਆਸਤਾਂ ਹੁੰਦੀਆਂ ਇਹਨਾਂ ਦੇ ਵਿੱਚ ਹੁੰਦੇ, ਉਹਨਾਂ ਦੇ ਕੋਲ ਹੀ ਜਿਹੜੇ ਕਪੂਰਥਲੇ ਵਾਲੇ ਮਹਾਰਾਜਾ ਜਾਂ ਉਹਨਾਂ ਦੇ ਅੰਡਰ ਹੀ ਹੋਣੀ ਆ। ਮਹਾਰਾਜਾ ਸੀ ਨਾ। ਮਹਾਰਾਜਾ ਕੀ ਨਾਂ ਸੀ ਮਹਾਰਾਜਾ ਦਾ, ਹੈ ਪਤਾ? ਰਣਜੀਤ ਸਿੰਘ। ਉਦੋਂ ਇਹਦੀ ਜਦੋਂ ਗਵਰਨਮੈਂਟ ਸੀ ਰਣਜੀਤ ਸਿੰਘ, ਅੰਗਰੇਜ਼ ਤੋਂ ਪਹਿਲਾਂ। ਹਾਂ ਠੀਕ। ਅੱਛਾ, ਆਪਣਾ ਜਿਹੜਾ ਪਿੰਡ ਆ ਖੈਰਾਬਾਦ, ਇਹਦੀ ਕਿੰਨੀ ਸੀ ਆਬਾਦੀ ਉਦੋਂ ਕੋ ਤੁਹਾਡੇ ਹੈ ਰੇਂਜ? ਆਬਾਦੀ ਗੱਲ ਇਹ ਹੈਗੀ ਆ ਵੀ 4 ਬੇਹੁਣੀ ਸੀ, ਤਾਏ ਚਾਚੇ। ਅੱਛਾ, 4 ਭਰਾ ਸੀ ਤੁਹਾਡੇ ਅੱਗੇ? ਹਾਂ ਠੀਕ ਹੈ। ਤੇ ਜਿਹੜੇ ਕਾਦਰ ਬਖਸ਼ ਦੇ ਪੁੱਤ ਸੀ ਨਾ, ਉਹ ਤਕਰੀਬਨ 7-8 ਸੀ। ਨਹੀਂ, ਇਹ 2 ਭਰਾਵਾਂ ਦਾ ਸੀ ਪਿੰਡ? ਹਾਂ, 2 ਦਾ। ਕਿਹਦਾ ਕੀ ਨਾਂ ਸੀ? ਮੁਰਾਦ ਬਖਸ਼। ਹਾਂਜੀ।
ਤੇ ਕਾਦਰ ਬਖਸ਼। ਅੱਛਾ, ਤੁਸੀਂ ਮੁਰਾਦ ਬਖਸ਼ ਦੀ ਔਲਾਦ? ਅਸੀਂ ਮੁਰਾਦ ਬਖਸ਼। ਠੀਕ ਹੈ, ਦੂਜੀ ਜਿਹੜੀ ਉਹ ਕਾਦਰ ਬਖਸ਼। ਕਾਦਰ ਬਖਸ਼। ਠੀਕ ਠੀਕ। ਤੁਹਾਡੇ ਅੱਬੇ ਹੋਣੀ ਸੀ 4 ਭਰਾ 4 ਤੇ ਕਾਦਰ ਬਖਸ਼ ਹੋਣੀ 7? ਉਹਦੇ ਗਾਂ ਪੁੱਤ। ਅੱਛਾ ਅੱਛਾ, ਠੀਕ। ਗਾਂ ਪੋਤੇ ਪੜੋਤੇ ਹੈ ਜੀ ਇਦਾਂ ਦੀ। ਅੱਛਾ ਅੱਛਾ। ਤੇ ਸਾਰੀ ਉਹ ਜਿਹੜਾ ਪੂਰੇ ਦਾ ਪੂਰਾ ਪਿੰਡ ਉਹ ਤੁਹਾਡੀ ਬਰਾਦਰੀ ਸੀ ਉਹਦੇ? ਸਾਰੇ? ਹੋਰ ਕੋਈ ਬੰਦਾ ਨਹੀਂ ਸੀ। ਠੀਕ ਹੈ। ਕਿੰਨੇ ਕੁ ਤੁਹਾਡੀ ਬਰਾਦਰੀ, ਕਿੰਨੇ ਕੁ ਘਰ ਹੋਣੇ ਉਦੋਂ? ਸਾਡੇ ਉਹ ਪਿੰਡ ਦੇ ਵਿੱਚ ਜਿਹੜੇ ਸਾਡੀ ਬਰਾਦਰੀ ਦੇ ਸੀ ਨਾ, ਉਹ ਜ਼ਿਆਦਾ ਤੋਂ ਜ਼ਿਆਦਾ ਜੇ ਹੋਣਗੇ ਨਾ ਤੇ 60-70 ਘਰ ਹੋਣੇ। 60-70? ਹਾਂ। ਠੀਕ ਹੈ। ਹੋਰ ਉੱਥੇ ਤੁਹਾਡੇ ਪਿੰਡ ਦੇ ਵਿੱਚ ਉਹ ਲੋਕ ਹੁਣ ਸਾਡੇ ਬਾਬੇ ਨੇ ਮਿਸਤਰੀ ਲਿਆ ਕੇ ਬਾੜੇ ਸੀ, ਝੀਰ ਬਾੜੇ ਸੀ, ਇਮਾਮ ਮਸਜਿਦ, ਫਕੀਰ ਧੂਆਂ ਪਾਉਣ ਵਾਲੇ, ਉਹ ਆਪਣੇ ਜਗ੍ਹਾ 'ਚ ਸੀਗੀ, ਉਹ ਉਦੋਂ ਪੁੱਛ ਉਹ ਆਲੇ ਦੁਆਲੇ ਬਾੜੇ ਸੀ। ਸਾਰੇ ਮੁਸਲਮਾਨ ਹੀ ਸੀ ਜਿਹੜੇ? ਸਾਰੇ ਮੁਸਲਮਾਨ। ਅੱਛਾ, ਕੋਈ ਹਿੰਦੂ ਨਹੀਂ। ਕੋਈ ਹਿੰਦੂ ਕੋਈ ਸਿੱਖ ਨਹੀਂ ਸੀ ਪਿੰਡ 'ਚ? ਤੇ ਮਸੀਤਾਂ ਕਿੰਨੀਆਂ ਸੀ? ਇੱਕੋ ਹੀ? ਉਦੋਂ ਹੁੰਦਾ ਸੀ ਇਹ ਰੌਲਾ ਫਿਰਕਿਆਂ ਵਾਲਾ ਵੀ ਇਹ ਅਹਿਲੇ ਤਸ਼ੀਅ, ਅਹਿਲੇ ਸੁਨਨਤ ਜਾਂ ਵਹਾਬੀ? ਇੱਧਰ ਆ ਕੇ ਸੁਣਿਆ। ਉਧਰ ਕੋਈ ਨਹੀਂ ਸੀ? ਉਧਰ ਮੁਸਲਮਾਨ ਹੈ? ਹਾਂ। ਠੀਕ ਹੈ। ਬਲਕਿ ਇਹ ਆ ਹਰ ਸਾਲ 3 ਮਹੀਨੇ 3 ਦਿਨ ਮਲਾਦ ਸ਼ਰੀਫ ਅਸੀਂ ਕਰਾਉਂਦੇ ਸੀ। 3 ਦਿਨ ਮੌਲਵੀ ਮੁਹੰਮਦ ਖਾੜੇ ਵਾਲੇ ਤੇ ਸੁਲਤਾਨ ਅਲੀ ਧਨੋਏ ਵਾਲੇ ਮੌਲਵੀ, ਇਹਨਾਂ ਨੂੰ ਪੱਗ ਸੀ। ਇਹਨਾਂ ਨੇ ਉਸ ਦਿਨ ਤੇ ਆ ਜਾਣਾ, 3 ਦਿਨ ਮਲਾਦ ਸ਼ਰੀਫ ਕਰਨਾ ਹੈ ਜੀ। ਇੱਕ ਇੱਥੇ ਹੁਣ ਆ ਗਏ ਨਾ ਸਾਈ, ਸਾਡੇ ਹੁੰਦੇ ਸੀ ਚੂੜੇ। ਇੱਕ ਚੂੜਾ ਬੁਮੈ ਖਾਨਦਾਨ ਮੁਸਲਮਾਨ ਹੋ ਗਿਆ, ਉਹਦਾ ਨਾਂ ਅਸੀਂ ਰੱਖਿਆ ਮੁਹੰਮਦ ਦੀਨ। ਉਹ ਸਾਡੇ ਕੋਲ ਹੀ ਰਿਹਾ ਤੇ ਸਾਡੇ ਕੋਲ ਹੀ ਮਰਿਆ। ਤੇ ਉਹ ਅਜ਼ਾਨ ਦੇਣੀ ਹੋਣ ਤੇ ਮਸਜਿਦ ਜੋਗਾ ਰਿਹਾ ਉਹ ਹੈ ਜੀ। ਮਸਜਿਦ ਹੀ ਰਿਹਾ? ਹਾਂ, ਮਸਜਿਦ ਹੀ ਰਿਹਾ। ਠੀਕ ਹੈ, ਠੀਕ। ਅੱਛਾ, ਉਮਰ ਤੁਹਾਡੀ ਉਦੋਂ ਕਿੰਨੀ ਸੀ? ਮੈਂ ਇਹ 17-18 ਸਾਲ ਦੀ। ਜਵਾਨ ਤਗੜੇ ਸੋ? ਮੈਂ ਸਨ 30 ਦੀ ਮੇਰੀ ਪੈਦਾਇਸ਼ ਹੈ। ਸਨ 30 ਤੇ ਮਤਲਬ 17 ਸਾਲ ਜਦੋਂ ਜਾੜੇ ਪਏ ਉਦੋਂ? 17 ਸਾਲ? 18 ਸਾਲ। 17-18 ਸਾਲ। ਹਾਂ। ਆ ਮੁੰਡਾ ਆਹ ਸ਼ਨਾਖਤੀ ਕਾਰਡ ਹੈਗਾ ਵਿੱਚ? ਗੱਲ ਗਲਤ ਕਰ ਗਿਆ ਆ ਜਿਹੜਾ 30-35 ਹਜ਼ਾਰ ਰੁਪਈਆ ਕਰ ਦੱਸ ਗਿਆ। ਕਾਹਦਾ? ਰੰਗ ਦਾ। 3700 ਹੈਂ? 30-35 ਹਜ਼ਾਰ 3700 ਕਹਿ ਗਿਆ। ਹਾਂ 1930? ਹਾਂ। ਠੀਕ ਹੈ। 1930 ਦੀ ਤੁਹਾਡੀ ਪੈਦਾਇਸ਼? ਠੀਕ। ਤੇ ਵਿਆਹ ਇੱਧਰ ਆ ਕੇ ਉੱਧਰ ਹੀ ਹੋ ਗਿਆ ਸੀ? ਇਹ ਗੱਲ ਗਲਤ ਜਿਹੀ ਆ। ਕਿਵੇਂ? ਹੈ ਜੀ। ਕਿਵੇਂ? ਉਹ ਐਵੇਂ ਵੀ ਨਾਨਕੀ ਸ਼ੱਕ ਲੈ ਕੇ ਗਏ। ਮੈਂ ਕਿਤੇ ਸੀਗਾ ਛੋਟਾ ਜਿਹਾ, ਉੱਥੇ ਫੜ ਕੇ ਮੇਰਾ ਨਿਕਾਹ ਕਰ ਦਿੱਤਾ। ਅੱਛਾ, ਉਦੋਂ ਹੀ? ਉਦੋਂ ਹੀ। ਅੱਛਾ, ਨਿਕਾਹ ਜਿਹਾ ਸੀ। ਅੱਛਾ ਅੱਛਾ। ਅਖੀਰ ਤਗੜੇ ਹੋ ਗਏ। ਉਦੋਂ ਇਹ ਸੀਗਾ ਕਿ ਜਿੱਥੇ ਲੜਕਾ ਮੰਗਿਆ ਜਾਵੇ, ਵਿਆਹ ਜਾਵੇ, ਉਸ ਲੜਕੇ ਨੇ ਉਸ ਪਿੰਡ ਨਹੀਂ ਜਾਣਾ, ਨਾ ਉਹ ਕੁੜੀ ਨੇ ਉਸ ਪਿੰਡ ਜਾਣਾ। ਉਹਨੂੰ ਕਹਿੰਦੇ ਮੁਕਾਬਲਾ। ਉਹ ਫਿਰ ਮਾਂ ਪਿਓ ਨੇ ਜਾ ਕੇ ਤੇ ਉਹਨੂੰ ਲੈ ਕੇ ਆਉਣਾ ਹੈ ਜੀ। ਇੱਥੋਂ ਤੱਕ ਸੀ। ਨਹੀਂ, ਉਦੋਂ ਜਦੋਂ ਤੁਸੀਂ ਨਿੱਕੇ ਸੋ ਉਦੋਂ ਤੁਹਾਡਾ ਮਾਮਿਆਂ ਨਾਲ ਕੰਮ ਕਰ ਦਿੱਤਾ? ਨਹੀਂ, ਫੂਫੀ ਵਾਲ। ਫੂਫੀ ਵਾਲ। ਅੱਛਾ। ਜਦੋਂ ਬਣਿਆ ਪਾਕਿਸਤਾਨ, ਸਾਡੇ ਤੇ ਹਮਲਾ ਹੋ ਗਿਆ, ਪੁੱਜੜ ਗਏ, ਗਡਾਣੇ ਆ ਗਏ। ਅੱਛਾ। ਉੱਥੇ ਹੜ੍ਹ ਆ ਗਿਆ। ਗਡਾਣਾ ਕਿੰਨੀ ਦੂਰ ਤੁਹਾਡੇ ਤੋਂ? ਸਾਤੋਂ ਨਡਾਲਾ ਇੱਕ ਕੰਪ ਲੱਗਾ, ਗਾਂ ਗਡਾਣੇ ਲੱਗਾ। ਗਡਾਣਾ ਕਿਹੜੇ ਜ਼ਿਲ੍ਹੇ 'ਚ? ਇਹ ਮੇਰਾ ਖਿਆਲ ਹੈ ਕਿ ਬਿਆਸਾ ਨਹੀਂ? ਹਾਂ ਹਾਂ ਹਾਂ। ਹੈ ਜੀ। ਬਿਆਸਾ ਦਰਿਆ? ਬਿਆਸਾ ਦਰਿਆ ਉਹ ਤੋਂ ਪਰੇ ਆ। ਅੱਛਾ। ਹੈ ਜੀ। ਅੱਛਾ। ਉਹ ਉੱਥੇ ਆ ਗਿਆ।
ਤੁਹਾਡੀ ਫੁੱਫੀ? ਨਹੀਂ ਅਸੀਂ ਹਾਂ ਠੀਕ ਹੈ। ਮੈਂ ਤੇ ਅੱਬਾ ਤੇ ਚਾਚਾ ਤਿੰਨੇ ਸੀਗੇ। ਹੂੰ ਬਾਕੀ ਸਾਡੇ ਜੀਆ ਜੰਤ ਸਾਨੂੰ ਟਰੱਕ ਚੱਲ ਗਿਆ ਸੀ ਨਡਾਲਿਓਂ, ਹੂੰ ਉਹ ਆ ਗਿਆ। ਸਾਡਾ ਚਾਚਾ ਇੱਕ ਇੱਥੇ ਗਾਰਡ ਸੀਗਾ ਹੂੰ ਲਾਹੌਰ। ਅੱਛਾ। ਅਸੀਂ ਤਿੰਨੇ ਸੀਗੇ। ਹੂੰ ਕੰਪ ਦੇ ਵਿੱਚ ਅਸੀਂ ਪਾਣੀ ਲੈਣ ਗਏ ਆ, ਹੂੰ ਮੈਂ ਤਾਂ ਅੱਬਾ। ਹੂੰ ਤੇ ਉਹ ਜਿਹੜੀ ਮੇਰੇ ਘਰੋਂ ਸੀ ਨਾ, ਹੂੰ ਉਹ ਵੀ ਕਿਤੇ ਉੱਥੇ ਉਸ ਕੰਪ ਦੇ ਵਿੱਚ ਸੀ। ਹੂੰ ਹੁਣ ਅੱਬੇ ਨੂੰ ਨਹੀਂ ਕਿਹਾ ਵੀ ਇਹ ਮੈਨੂੰ ਬਾਲਟੀ ਫੜਾ ਦਿਓ, ਹੂੰ ਹੁਣ ਮੈਨੂੰ ਕਿਹਾ। ਹੂੰ ਮੇਰੇ ਦਿਲ 'ਚ ਕੁੰਡੀ ਫਸ ਗਈ। ਹੂੰ ਮੈਂ ਕਿਹਾ ਔਰ ਤੇ ਹੂੰ ਇਹਦੇ ਨਾਲ ਜ਼ਿੰਦਗੀ ਔਖੀ ਆ। ਹੂੰ ਇੰਨੀ ਗੱਲ ਤੇ? ਇੰਨੀ ਗੱਲ ਅੱਛਾ। ਮੈਂ ਨਹੀਂ ਰੱਖੀ ਉਹ। ਹੂੰ ਹਾਂਜੀ, ਇੱਥੇ ਝਗੜੇ ਵੀ ਪਏ, ਰਿਸ਼ਤੇਦਾਰੀ ਜੀ ਸੀ। ਹੂੰ ਮੈਂ ਕਿਹਾ ਨਹੀਂ। ਫਿਰ ਮੇਰੀ ਸ਼ਾਦੀ 209 ਚੱਕ 'ਚ ਡਾਕਟਰ ਯਾਸੀਨ ਜਾਈਆ ਜਾਂ ਇਕਬਾਲ ਹੈ ਜੀ, ਉਹਨਾਂ ਦੇ ਕਈ ਡਾਕਟਰ ਆ। ਹੂੰ ਉਹਨਾਂ ਦਾ ਭਰਾ ਸੀ ਨੰਬਰਦਾਰ। ਹੂੰ ਉਧਰ ਹੋਈ ਫਿਰ? ਉੱਥੇ ਨੰਬਰਦਾਰ ਮੀਆਂ ਸਾਹ ਗੱਲ ਹੋਈ ਮੇਰੀ, ਹੂੰ ਹੈ ਜੀ। ਅਤੇ ਇਹ ਬੱਚੇ ਮੇਰੇ ਉਹਦੇ ਵਿੱਚੋਂ ਆ। ਇੱਕ ਮੇਰੀ ਬੱਚੀ ਆ। ਹੂੰ ਠੀਕ ਹੈ। ਹੈ ਜੀ। ਅੱਛਾ ਇਹ ਦੱਸੋ ਵੀ ਜਿਹੜਾ ਆਪਣਾ ਪਿੰਡ ਖੈਰਾਬਾਦ, ਹਾਂ ਉਹਦੇ ਆਲੇ ਦੁਆਲੇ ਦੇ ਕੋਈ ਪਿੰਡਾਂ ਦਾ ਯਾਦ ਹੈ? ਕਿਹੜੇ ਕਿਹੜੇ ਸੀ ਪਿੰਡ ਲਾਗੇ? ਹਾਂ ਯਾਦ ਆ। ਕਿਹੜਾ ਕਿਹੜਾ? ਪੇਤੜੇ, ਹੂੰ ਆਲਮਪੁਰ, ਹੂੰ ਮੋਹਨਪੁਰ, ਹੂੰ ਗੁਰਦਾਸਪੁਰ, ਹੂੰ ਮਾਂਕੇ, ਹੂੰ ਬੜਾ ਪਿੰਡ, ਹੂੰ ਬੜਾ ਪਿੰਡ ਤੇ ਚਟਾਲੀ, ਹੂੰ ਚਟਾਲਾ ਹੂੰ ਤੇ ਨਡਾਲੀ ਹੂੰ ਤੇ ਅੱਛਾ ਇਹਦੇ ਚ ਮੁਸਲਮਾਨਾਂ ਦੇ ਕਿੰਨੇ ਪਿੰਡ ਸੀ ਜਿਹੜੇ ਗਣਾਏ ਤੁਸੀਂ? ਇਹ ਮੁਸਲਮਾਨਾਂ ਦੇ ਸੀਗੇ ਸਾਰੇ ਦੇ ਸਾਰੇ? ਹਾਂ। ਠੀਕ ਹੈ। ਉਹ ਨਾ ਮੰਗ ਕੇ ਸਿੱਖਾਂ ਦਾ ਸੀ ਅੱਛਾ। ਤੇ ਭਗਵਾਨਪੁਰ ਸਿੱਖਾਂ ਦਾ ਸੀ। ਹੂੰ ਅੱਧੇ ਮੁਸਲਮਾਨ ਸੀ, ਹੂੰ ਅੱਧੇ ਉਹ ਸਿੱਖ ਸੀ ਤੇ ਅੱਧੇ ਉਹ ਸੀ। ਅੱਛਾ ਪਿੰਡ ਵੀ ਵਸਾਇਆ ਸੀ ਤੁਹਾਡੇ ਬਾਬਿਆਂ ਨੇ ਤੇ ਪਿੰਡ ਦੇ ਸਰਕਰਦਾ ਤੁਸੀਂ ਵੀ ਸਰਬਰਾਹ ਜਿਹੜੇ ਆ ਤੁਹਾਡੇ ਵੱਡੇ ਸੀ? ਸਾਡਾ ਵੱਡਾ ਜਿਹੜਾ ਸੀ ਨਾ, ਨੰਬਰਦਾਰ ਤੁਹਾਡਾ ਵੱਡਿਆ ਜੀ? ਉਹ ਸੁਣਿਆ ਮੈਂ ਹੂੰ ਵੀ 17 ਪਿੰਡਾਂ ਦਾ ਸਰਪੰਚ ਸੀ। ਅੱਛਾ। ਜਿਸ ਵੇਲੇ ਉਹ ਫੌਤ ਹੋ ਕੇ ਹੋਣ ਲੱਗੇ, ਹੂੰ ਹੈ ਜੀ, ਹੂੰ ਉਹਨਾਂ ਨੇ ਮੈਨੂੰ ਸੱਦਿਆ ਤੇ ਆ ਪੱਗ ਮੇਰੇ ਸਿਰ ਤੇ ਰੱਖ ਦਿੱਤੀ। ਹੂੰ ਮੈਂ ਉਸ ਪਿੰਡ ਦਾ ਵਡੇਰਾ ਸੀ। ਅੱਛਾ। ਜਿੱਥੇ ਕਿਸੇ ਚਾਚੇ ਨੇ ਜਾਣਾ, ਹੂੰ ਮੈਂ ਨਾਲ ਲੈ ਕੇ ਜਾਣਾ। ਅੱਛਾ ਇਵੇਂ ਹੁੰਦਾ ਨਾ ਵੀ ਜਿਵੇਂ ਹੁਣ ਆਪਾਂ ਫਰਾਲੇ ਦੇ ਆ ਤੇ ਲਾਗੇ ਲਾਗੇ ਲੰਮੇ ਪਿੰਡ ਜਾਂ ਨਵਾਂ ਪਿੰਡ ਜਾਂ ਦੂਜੇ ਪਿੰਡ ਜਾਣੀਦਾ ਵੀ ਫਲਾਣੇ ਪਿੰਡ ਦਾ ਫਲਾਣਾ ਨੰਬਰਦਾਰ ਆ, ਫਲਾਣੇ ਪਿੰਡ ਦਾ ਫਲਾਣਾ ਚੌਧਰੀ ਆ, ਇਦਾਂ ਹੀ ਜਾਣਦੇ ਸੀ ਨਾ। ਤੇ ਉਹ ਜਿਹੜੇ ਤੁਸੀਂ ਅੱਛਾ ਰਹਿ ਗਈ ਗੱਲ ਹੂੰ। ਜਗ੍ਹਾ ਦੀ। ਹੂੰ 9 ਕਨਾਲ ਸਾਡਾ ਦੀਵਾਨਖਾਨਾ ਸੀ। ਅੱਛਾ 9 ਕਨਾਲਾਂ ਚ? 9 ਕਨਾਲਾਂ 'ਚ ਠੀਕ ਹੈ। ਤੇ 3 ਮਹੀਨੇ ਸ਼ਿਕਾਰ ਹੁੰਦਾ ਸੀ ਹੂੰ ਖਰਨ ਦਾ। ਹੂੰ ਵਾਸਰਾਏ ਤੱਕ ਉੱਥੇ ਲੋਕ ਆਉਂਦੇ ਸੀ ਹੂੰ ਤੇ ਇੱਧਰੋਂ ਵੀ ਲੋਕ ਜਾਂਦੇ ਸੀ ਬੜੇ ਬੜੇ, ਹੂੰ ਹੈ ਜੀ, ਜਿਹੜੇ ਸਾਡੇ ਦੀਵਾਨਖਾਨੇ ਉੱਥੇ ਰਹਿੰਦੇ ਸੀ। ਹੂੰ ਤੇ ਕੋਠੜੀਆਂ ਸੀਗੀਆਂ 5 ਤੇ ਉਹਨਾਂ ਦੇ ਵਿੱਚ ਆ ਭੋਂ ਹੁੰਦਾ ਸੀ। ਹੂੰ। ਉਹਨਾਂ ਦੀਆਂ ਘੋੜੀਆਂ ਨੂੰ ਪਾਉਣ ਲਈ ਜਾਂ ਉਹਦੇ ਪਰੇ, ਹੂੰ ਹੈ ਜੀ। ਤੇ ਬੋਰ ਹੁੰਦੀ ਸੀਗੀ, ਊਠ ਤੇ ਲੱਦ ਕੇ ਲਿਜਾਣੀ, ਹੂੰ ਜਿਹਨੂੰ ਜਾਲ ਕਹਿੰਦੇ ਆ। ਆਹ ਜਾਲ। ਉਹ ਸਣ ਦਾ ਹੁੰਦਾ ਸੀ, ਉਹਨੂੰ ਬਾਉਣ ਕਹਿੰਦੇ ਸੀ। ਅੱਛਾ। ਊਠ ਤੇ ਲੱਦ ਕੇ ਲਿਜਾ ਕੇ ਤੇ ਲਾਉਣੀ, ਹੈ ਜੀ। ਹੂੰ ਹਾਂ ਇੱਕ ਵਾਕਿਆ ਹੋਰ, ਹੂੰ ਸਾਡੇ ਕੋਲ ਇੱਕ ਘੋੜੀ ਸੀਗੀ, ਉਹਦੇ ਤੇ 2 ਕਾਠੀਆਂ ਪੈ ਕੇ ਪਿੱਛੇ ਚਟਾਈ ਪੈਂਦੀ ਸੀ। ਹੂੰ ਉਹ ਸ਼ਿਕਾਰ ਕਰਦੀ ਸੀ, ਅੱਛਾ ਵੱਡੀ ਘੋੜੀ ਚੰਗੀ? ਬਹੁਤ ਚੰਗੀ। ਉਹ ਚਮਾਰ ਲਿਆਇਆ ਤਦੀਰਾ ਉਹਦੀ ਲਈ ਬਣਾ ਕੇ। ਹੂੰ ਹੁਣ ਜਾ ਐਂ ਕਰਕੇ ਜੇ ਖੋਲ੍ਹਿਆ, ਘੋੜੀ ਡਰ ਗਈ। ਹੂੰ ਘੋੜੀ ਨੇ ਮਾਰਿਆ ਛੜੱਪਾ, ਫਾਟਕ ਦੇ ਉੱਤੋਂ ਦੀ ਅਗਲੇ ਪਾਸੇ ਜਾ ਕੇ ਡਿੱਗੀ, ਉਹਦੀ ਲੱਤ ਟੁੱਟ ਗਈ। ਹੂੰ ਘੋੜੀ ਦੀ ਲੱਤ ਨਹੀਂ ਜੁੜਦੀ। ਉਹ ਜਿਹੜਾ ਵਾਸਰਾਏ ਸੀਗਾ ਨਾ, ਉਹ ਕਹਿਣ ਲੱਗਾ ਵੀ ਮੈਂ ਇਹਦਾ ਤੁਖਮ ਮੁਕਾਉਣਾ ਇੰਗਲੈਂਡੋਂ, ਹੂੰ ਕਿਸ ਰੰਗ ਦੀ ਬਸ਼ੇਰੀ ਚਾਹੀਦੀ ਹੈ। ਉਹਨ ਫਿਰ ਮੰਗਾਇਆ, ਉਹ ਫਿਰ ਰੱਖਿਆ। ਉਹ ਜਦੋਂ ਅਸੀਂ ਉੱਜੜ ਕੇ ਆਏ ਆ, ਉਹ ਬਸ਼ੇਰੀ ਅਜੇ ਚੜ੍ਹਨੇ ਵਾਲੀ ਨਹੀਂ ਸੀ।
ਤੇ ਉੱਥੇ ਛੱਡ ਆਏ? ਉੱਥੋਂ ਕਈ ਸ਼ਾਇਦ ਚੁੱਕੀ ਨਾ ਤੇ ਨੰਗਿਓ ਪੈਰੀਂ ਆਏ ਅਸੀਂ। ਅੱਛਾ। ਹੈਂ। ਜਿਹੜਾ ਤੁਸੀਂ ਪੁੱਛਿਆ ਦੱਸਿਆ ਤੇ ਇੱਕ ਤਲਵੰਡੀ ਸੀ, ਤਲਵੰਡੀ। ਤਲਵੰਡੀ ਮਾਨ ਜਿਹੜਾ ਸੀ ਨਾ ਉਹ ਗੁੱਜਰ ਸਿੰਘ ਨੰਬਰਦਾਰ ਸੀ। ਉਹਦਾ ਇੱਕ ਪੁੱਤ ਸੀਗਾ ਸਾਧੂ ਸਿੰਘ। ਉਹ ਸਾਡੇ ਚਾਚੇ ਨਿਆਜ਼ ਦੇ ਨਾਲ ਜਲੰਧਰ ਪੜ੍ਹਦਾ ਹੁੰਦਾ ਸੀ ਘਰ ਵਿੱਚ। ਅੱਛਾ, ਕੌਣ ਪੜ੍ਹਦਾ ਹੁੰਦਾ ਚਾਚੀ ਨੇ ਆਜ ਦਾ? ਉਹ ਸਾਧੂ ਸਾਧੂ। ਇਹ ਦੋਵੇਂ ਜਲੰਧਰ ਪੜ੍ਹਦੇ ਹੁੰਦੇ ਸੀ। ਤਲਵੰਡੀ ਦੇ ਸੀ ਉਹ? ਹਾਂ, ਤਲਵੰਡੀ ਨਾਲ ਹੀ ਆ। ਠੀਕ ਹੈ। ਤੇ ਜਿਸ ਵੇਲੇ ਸਾਡੇ ਤੇ ਹਮਲਾ ਹੋਇਆ ਨਾ ਤੇ ਉਹ ਤੀਸਰੀ ਗੋਲੀ ਜਿਹੜੀ ਨਾ ਉਹ ਸਾਡੀ ਚਾਚੀ ਦੇ ਲੱਗੀ ਇੱਥੇ। ਉਹਦੇ ਕੁਛੜ ਸੀਗਾ ਮੁੰਡਾ ਮਜੀਦ, ਇੱਧਰ ਆ ਕੇ ਮੈਨੇਜਰ ਹੋ ਕੇ ਰਿਟਾਇਰ ਹੋਇਆ। ਉਹ ਅਜੇ ਹੈਗਾ। ਉਹਨੂੰ ਕੀ ਮਰਜ਼ੀ ਕਹਿ ਗਈ ਆ, ਇੱਕ ਤਾਂ ਬਲੱਡ ਪ੍ਰੈਸ਼ਰ ਹੁੰਦਾ, ਇੱਕ ਹੋਰ ਮਰਜ਼ ਹੈਗੀ ਆ ਜਿਹੜੀ ਸ਼ੂਗਰ। ਉਹਨੂੰ ਸ਼ੂਗਰ ਆ ਬਹੁਤ। ਅੱਛਾ। ਹਾਂਜੀ ਹੈਗਾ ਉਹ ਮਜੀਦ। ਅੱਛਾ, ਨਹੀਂ ਹਮਲਾ ਕਿਹਨੇ ਕੀਤਾ ਸੀ ਉੱਥੇ ਤੁਹਾਡੇ? ਸਿੱਖਾਂ ਨੇ। ਕਿੱਥੋਂ ਦੇ ਸੀ ਉਹ? ਪਤਾ ਨਹੀਂ ਉੱਤੇ ਤਾਂ ਹਵਾਈ ਜਹਾਜ਼ ਘੁੰਮਦਾ ਸੀ ਕਿੱਥੇ ਇਕੱਠੇ ਹੋ ਕੇ। ਉਹਨਾਂ ਨੂੰ ਪਤਾ ਸੀ ਵੀ ਇਹ ਪਿੰਡ ਬਹੁਤ ਤਗੜਾ ਹੈਗਾ ਤੇ ਉਹ ਇਲਾਕੇ ਪੂਰੇ ਦਾ ਜਥਾ ਬਣ ਗਿਆ। ਜਸ਼ਨ ਮਾਰਿਆ। ਅੱਛਾ, ਤੁਸੀਂ ਉਦੋਂ ਪਿੰਡ ਹੀ ਬੈਠੇ ਜਦੋਂ ਹਮਲਾ ਹੋਇਆ? ਉਹ ਸਾਨੂੰ ਪਤਾ ਹੀ ਨਹੀਂ ਲੱਗਾ। ਫਿਰ ਕਿਵੇਂ ਨਿਕਲੇ ਉੱਥੋਂ? ਗੋਲੀਆਂ 'ਚ। ਉਹ ਵਜੀਰ ਤੁਹਾਡੇ ਸਾਰੇ ਆ ਗਏ? ਹੋਇਆ ਤਾਂ ਨਹੀਂ ਕੁਛ? ਸਾਡੇ ਤੋਂ ਸਾਡੇ ਜੀ ਸਾਰੇ ਆ ਗਏ। ਜਿਹੜੇ ਕੋਈ ਮਰ ਗਏ ਫੈਰ ਲਾ ਕੇ ਜਾਂ ਉੱਦਾਂ ਮਾਰ ਦਿੱਤੇ ਉਹਨਾਂ ਨੇ। ਹੈ ਜੀ, ਸਾਡੇ ਅੱਲਾ ਕਰੇ ਸਾਡੇ ਖਾਨਦਾਨ 'ਚੋਂ ਕੋਈ ਨਹੀਂ ਮਰਿਆ। ਵੈਸੇ ਉਹ ਜਿਹੜੇ ਕਾਦਰ ਬਖਸ਼ ਦੀ ਔਲਾਦ ਦੇ ਵਿੱਚੋਂ ਮਰੇ। ਤੇ ਬਾਕੀ ਜਿਹੜੇ ਹੋਰ ਲੋਕ ਸੀਗੇ ਮਿਸਰੀ ਜਾਂ ਹੋਰ ਜੇ ਬਲਕਿ ਇੱਕ ਔਰਤ ਉਹਦੇ ਮਗਰ ਇੱਕ ਸਿਖੜਾ ਪਿਆ, ਅੱਗੇ ਆ ਗਿਆ ਖੂਹ। ਹੁਣ ਪਹਿਲਾਂ ਨਿਆਣਾ ਖੂਹ ਸਿਰ ਤਾਂ ਮਗਰੋਂ ਛਾਲ ਮਾਰ ਦਿੱਤੀ। ਅੱਛਾ, ਉਹ ਕਿੰਨਾ ਚ ਸੀ? ਲੋਹਾਰ ਥਾਣ। ਅੱਛਾ। ਹੈ ਜੀ। ਉਹ ਉੱਥੇ ਇੱਜ਼ਤ ਬਚਾਉਣ ਦੀ ਖਾਤਰ ਲੋਕ ਆਪਣੀ ਜਾਨ ਵੀ ਕੁਰਬਾਨ ਕਰਨ। ਉੱਥੇ ਕੋਈ ਪਤਾ ਲੱਗਦਾ ਜੇ ਹਲੇ ਹਮਲਾ ਹੋ ਜਾਏ। ਅੱਛਾ, ਜਿਹਦੇ ਗੋਲੀ ਵੱਜੀ ਚਾਚੀ ਤੁਹਾਡੀ ਦੇ ਉਹ ਹੋ ਗਏ ਸਹੀ ਫਿਰ ਬਾਅਦ? ਹਾਂ, ਉਹ 47 ਦਿਨੀ ਸਾਧੂ ਸਿਆਂ ਨੇ ਉਹਦੀ ਭੈਣ ਸੀ ਇੱਕ ਛੱਡਿਆ। ਉਹਦੇ ਨਾਂ ਦੇ ਉੱਤੇ ਹਸਪਤਾਲ ਦਾਖਲ ਕਰਾਈ। ਇਹ ਉਹ ਮੇਰੀ ਭੈਣ ਹੈ। ਭੈਣ ਦਾ। ਤੇ 47 ਦਿਨ ਹੀ ਸਾਡਾ ਕੈਂਪ ਉੱਠਣਾ ਸੀ ਤੇ ਚੂੜੇ ਨੇ ਕਰਮੇ ਨੇ ਤੇ ਰਹਿਮੇ ਨੇ ਉਹਨਾਂ ਮੰਜੇ ਤੇ ਲਿਆ ਕੇ ਬੇਂ ਦੇ ਪੱਤਣ ਵਿੱਚ ਸੀ ਲਿਆ ਕੇ ਤੇ ਸਾਨੂੰ ਉੱਥੇ ਬਿਠਾਇਆ ਸੀ ਉਹਨੂੰ। ਤੇ ਉਹ ਟਰੱਕ ਸਾਨੂੰ ਚੱਲ ਗਿਆ। ਉਹ ਲੈਲਪੁਰ ਆ ਗਿਆ, ਲਾਹੌਰ ਆ ਗਿਆ। ਲਾਹੌਰ ਸੀ ਸਾਡਾ ਚਾਚਾ ਗਾਰਡ ਉਦੋਂ। ਅੱਛਾ, ਜਿਹੜੇ ਇਹ ਤਲਵੰਡੀ ਦੇ ਸੀ ਸਾਧੂ ਹੁਣੀ ਤੇ ਜਿਹੜੇ ਦੂਜੇ ਮਾਂਕੇ ਜਾਂ ਦੂਜੇ ਪਿੰਡ ਸੀ, ਇਹਨਾਂ ਵਿੱਚੋਂ ਕਿਸੇ ਨੂੰ ਤੁਹਾਡੇ ਵੱਡਿਆਂ ਦਾ ਕੋਈ ਉੱਠਣ ਬੈਠਣ ਸੀ ਇਲਾਕੇ 'ਚ ਕੋਈ ਜਾਣਦੇ ਸੀ? ਹੋਰ ਕੋਈ ਸਰਦਾਰਾਂ ਦੇ ਜਾਂ ਹਿੰਦੂਆਂ ਦੇ ਕੋਈ ਆਉਣ ਜਾਣ ਹੁੰਦਾ ਨਾ ਕੋਲ ਫਿਰ ਇੱਕ ਦੂਜੇ ਦਾ? ਸਾਨੂੰ ਸਾਰਾ ਜਹਾਨ ਹੀ ਜਾਣਦਾ ਜੋ ਸਿੱਖ ਸੀ ਜੋ ਕੋਲ। ਤੁਹਾਨੂੰ ਕਿਸੇ ਦਾ ਯਾਦ ਹੈ ਲਾਗੇ ਲਾਗੇ ਪਿੰਡਾਂ ਦੇ? ਹਾਂ, ਮੈਨੂੰ ਪਤਾ। ਕਿਹੜੇ ਦਾ? ਹੁਣ ਤਲਵੰਡੀ ਆ ਸਾਧੂ ਸਿਆਂ ਤੇ ਉਹ ਗੁੱਜਰ ਸਿਆਂ ਸਾਈਂ ਭਗਵਾਨ ਸਿਆਂ ਹੈ ਜੀ। ਤੇ ਇੱਕ ਦਾ ਨਾਮ ਸੀਗਾ ਕਰਤਾਰ ਸਿਆਂ ਹੈ ਜੀ। ਇਹ ਸਾਰੇ ਤਲਵੰਡੀ ਦੇ? ਹਾਂ, ਤਲਵੰਡੀ ਦੇ ਸਿੱਖ। ਠੀਕ ਹੈ ਜੀ। ਹੁਣ ਉਮਰ ਇੰਨੀ ਹੋ ਗਈ ਕਦੀ ਇਹ ਗੱਲ ਹੀ ਨਹੀਂ ਦੇਣ 'ਚ। ਭੁੱਲ ਜਾਂਦਾ ਫਿਰ? ਹਾਂ, ਭੁੱਲ ਜਾਂਦਾ। ਠੀਕ ਹੈ, ਠੀਕ। ਉਹਨਾਂ ਦਾ ਆਉਣ ਜਾਣ ਹੈ ਸੀ ਤੁਹਾਡੇ ਵੱਡਿਆਂ ਕੋਲ? ਹਾਂ, ਵੱਡਿਆਂ ਕੋ ਸਾਡੇ ਕੋ ਮਿਹਨਤ ਕੀਤੀ ਆਉਣਾ ਸੀ। ਹੈ ਜੀ। ਇਹ ਤਾਂ ਤੁਹਾਨੂੰ ਦੱਸੀ ਦੀ ਗੱਲ ਹੈ ਕਿ ਜਿੱਥੇ ਕਿਸੇ ਦਾ ਕੰਮ ਚੰਗਾ ਹੋਵੇ ਉੱਥੇ ਬੰਦਾ ਆਉਂਦਾ। ਜਿਹੜਾ ਬੰਦਾ ਡਿੱਗ ਜਾਵੇ ਉੱਥੇ ਲਾਗੇ ਨਹੀਂ ਆਉਂਦੇ, ਉੱਥੇ ਪਰਾਂ ਹੋ ਜਾਂਦੇ। ਹੁਣ ਵੀ ਇਹੋ ਹੀ ਹੈ। ਅੱਛਾ, ਨਹੀਂ ਜਿਵੇਂ ਤੁਸੀਂ ਦੱਸਿਆ ਵੀ ਸਾਧੂ ਨੇ ਆਪਣੀ ਭੈਣ ਦੇ ਨਾਂ 'ਤੇ ਤੁਹਾਡੀ ਭੈਣ ਨੂੰ ਹਸਪਤਾਲ ਦਾਖਲ ਕਰਾਇਆ, ਇਹਦਾ ਮਤਲਬ ਵੀ ਇੱਕ ਦੂਜੇ ਨਾਲ ਉਹ ਸਾਧੂ ਸਿਆਂ ਸਾਡੇ ਕੁਰਬਾਨੀ ਦਾ ਗੋਸ਼ਤ ਖਾਂਦਾ ਹੁੰਦਾ ਸੀ ਆ ਕੇ। ਅੱਛਾ। ਆਹੋ। ਵੀ ਆਉਣ ਜਾਣ ਘਰਾਂ 'ਚ ਸੀ ਜਿਵੇਂ? ਆਹੋ। ਉਹਦੀ ਜਿਹੜੀ ਮਾਂ ਸੀ ਨਾ ਉਹਦਾ ਨਾਂ ਸੀਗਾ ਨਿਰੰਜਨੀ। ਅੱਛਾ ਅੱਛਾ। ਹੈ ਜੀ। ਉਹ ਰੋਟੀ ਪਕਾਉਂਦੀ ਹੁੰਦੀ ਸੀ। ਸਾਧੂ ਸਿਆਂ ਨੇ 11 ਸਪਾਰੇ ਕੁਰਾਨ ਸ਼ਰੀਫ ਦੇ ਸਾਡੇ
ਦੀਵਾਨਖਾਨੇ ਪੜ੍ਹੇ, ਅੱਛਾ ਕੁਰਾਨ ਸ਼ਰੀਫ ਪੜ੍ਹਦਾ ਹੁੰਦਾ ਸੀ ਉਹ। ਹੈਂ। ਠੀਕ ਠੀਕ ਠੀਕ। ਅੱਛਾ ਵੀ ਉਦੋਂ ਪੁੱਛਣ ਦਾ ਮਕਸਦ ਇਹ ਵਾ ਵੀ ਇਹ ਗੱਲਾਂ ਵੀ ਉਹਨਾਂ ਨਾਲ ਕੋਈ ਐਸਾ ਇਖਤਲਾਫ ਤਾਂ ਨਹੀਂ ਸੀ ਨਾ ਵਾਲਿਆਂ ਤੋਂ ਨਾ ਪਹਿਲਾਂ? ਸਰ ਨਾ ਕੋਈ ਨਹੀਂ, ਉਹ ਤਾਂ ਸਗੋਂ ਉਹਨਾਂ ਨੂੰ ਵੀ ਨਹੀਂ ਪਤਾ ਲੱਗਾ ਹੂੰ ਵੀ ਇੱਥੇ ਹਮਲਾ ਹੋਣਾ ਹੂੰ ਹੈ ਜੀ। ਤੇ ਉਹਨੂੰ ਜੇ ਪਤਾ ਲੱਗਾ ਤਾਂ ਉਹ ਜਲੰਧਰੋਂ ਆ ਕੇ ਸਾਡੀ ਚਾਚੀ ਨੂੰ ਲਿਜਾ ਕੇ ਆਪਣੀ ਭੈਣ ਦੇ ਨਾਂ ਦੇ ਉੱਤੇ ਹੁਣ ਦਾਖਲ ਕਰਾਇਆ ਹਾਂ। ਹੈ ਜੀ। ਦੁਬਾਰਾ ਫਿਰ ਛੱਡ ਕੇ ਵੀ ਗਏ? ਅੱਛਾ ਉਸ ਤੋਂ ਬਾਅਦ ਨਹੀਂ ਉਹਨਾਂ ਨਾਲ ਕਦੀ ਕਿਤੇ ਰਾਬਤਾ ਹੋਇਆ, ਕੋਈ ਖਤ ਹਾਂ, ਪੱਤਰ? ਉਹਦੇ ਮੁੰਡੇ ਤੋਂ ਅਮਰੀਕਾ 'ਚ ਵਾ, ਹੂੰ ਉਹਨਾਂ ਨਾਲ ਰਾਬਤਾ ਅੱਛਾ ਹੁੰਦਾ ਰਹਿੰਦੀ ਗੱਲ? ਹੁੰਦੀ ਰਹਿੰਦੀ। ਠੀਕ ਹੈ। ਮੇਰੀ ਨਹੀਂ, ਮੇਰੇ ਚਾਚੇ ਦੀ ਹੁੰਦੀ ਰਹੀ, ਚਾਚਾ ਮਰ ਗਿਆ ਇਹਦਾ। ਅੱਛਾ ਅੱਛਾ ਹੈ ਜੀ। ਠੀਕ ਹੈ। ਕੀ ਨਾ ਉਹਨਾਂ ਦੇ ਉਹਨਾਂ ਅਮਰੀਕਾ ਵਾਲਿਆਂ ਦਾ ਕੋਈ ਨਾਂ ਦਾ ਪਤਾ ਨਹੀਂ, ਨਹੀਂ? ਪਤਾ ਨਾ ਦੇ ਚ ਨਹੀਂ। ਉਹਦੇ ਸਾਧੂ ਦੇ ਪੋਤਰੇ ਹੋਣੇ ਆ? ਸਾਧੂ ਦੇ ਪੁੱਤ ਹਾਂ ਪੁੱਤ ਸਾਧੂ ਦੇ। ਠੀਕ ਹੈ ਠੀਕ ਦੋ ਆ ਅਮਰੀਕਾ 'ਚ, ਠੀਕ ਹੈ। ਤੇ ਚਾਚੇ ਨੇ ਅੱਜ ਦੇ ਹੈਗੇ 3 ਹੂੰ ਅਮਰੀਕਾ 'ਚ। ਹੂੰ। ਇੱਕ ਮਰ ਗਿਆ, 2 ਹੈਗੇ ਉਹ ਤੁਹਾਡੇ ਚਾਚੇ ਦੇ ਵੀ ਅਮਰੀਕਾ ਰਹਿੰਦੇ? ਹਾਂ। ਠੀਕ ਹੈ। ਇਹਨਾਂ ਦਾ ਰਾਬਤਾ ਸੀ ਉਹਨਾਂ ਨਾਲ, ਹਾਂ ਚਾਚੇ ਦਾ ਤੇ ਉਹਦੇ ਮੁੰਡਿਆਂ ਦਾ। ਉਹ ਵੀ ਅਮਰੀਕਾ ਰਹਿੰਦੇ ਨਾ। ਠੀਕ। ਅੱਛਾ ਜਦੋਂ ਆ ਗਏ ਇੱਧਰ ਹਾਂ ਜਦੋਂ ਕੈਂਪ ਤੇ ਪਹੁੰਚ ਗਏ ਹਾਂ। ਉਸ ਤੋਂ ਬਾਅਦ ਖੈਰ ਖੈਰੀ ਆ ਗਏ ਇੱਥੇ ਲਾਹੌਰ ਤੱਕ? ਨਹੀਂ, ਹਾਂ ਕਿਵੇਂ ਆਏ? ਉੱਥੋਂ ਅਸੀਂ ਐਂ ਤੁਰ ਕੇ ਹੂੰ ਠੀਕ ਹੈ। ਲਾਹੌਰ ਤੁਰ ਕੇ ਉੱਪੜੇ ਆ। ਹੂੰ 5 ਆਨਿਆਂ ਦੀ ਮੈਂ ਲਈ ਚਾਦਰ ਹੂੰ ਤੇੜ ਬੰਨ੍ਹਣ ਨੂੰ, ਹੂੰ ਪਾਠੀ ਸੀ, ਹੂੰ ਤੇ ਇੱਕ ਲਿਆ ਸਾਫਾ। ਹੂੰ ਮੇਰਾ ਖਿਆਲ 3 ਆਨਿਆਂ ਦਾ ਕਿ 4 ਆਨਿਆਂ ਦਾ, ਠੀਕ ਹੈ। ਜਦੋਂ ਅਸੀਂ ਆਏ ਹਾਂ। ਹੈ ਤੇ ਸਾਡੇ ਨਾ ਤੇੜ ਸੀ ਕੁਛ, ਨਾ ਉੱਤੇ ਸੀ, ਇੱਦਾਂ ਹੀ ਸੀ। ਕਿੱਥੇ ਆ ਕੇ ਬੈਠੇ ਫਿਰ ਲਾਹੌਰ? ਲਾਹੌਰ ਅਸੀਂ ਉੱਥੇ ਆਏ ਅਬਦੁੱਲਾਪੁਰ, ਉੱਥੇ ਸੀ ਚਾਚਾ ਨਿਆਜ਼। ਅੱਛਾ ਉੱਥੋਂ ਅੱਜ ਆਏ ਹਾਂ ਅਸੀਂ। ਅਗਲੇ ਦਿਨ ਮੇਰਾ ਤਾਂ ਚਾਚੇ ਦਾ ਇਖਤਲਾਫ ਹੋ ਗਿਆ। ਅੱਛਾ। ਹੁਣ ਮੈਨੂੰ ਕੋਈ ਗੱਲ ਪੁੱਛੀ, ਮੈਂ ਕਿਹਾ ਵੀ ਮੈਨੂੰ ਨਹੀਂ ਪਤਾ ਹੂੰ ਹੈ। ਹੂੰ ਉਹਦੀ ਤਬੀਅਤ ਕੋਈ ਕੌੜੀ ਸੀ, ਹੂੰ ਹੁਣ ਮੈਨੂੰ ਗਾਲੀ ਕੱਢ ਦਿੱਤੀ, ਹੂੰ। ਮੈਂ ਮੁੜ ਕੇ ਨਹੀਂ ਗਿਆ। ਅੱਛਾ ਫਿਰ ਇੱਧਰ ਨੂੰ ਆ ਗਏ ਲੈਲਪੁਰ ਨੂੰ? ਲੈਲਪੁਰ ਆ ਗਏ। ਹੂੰ ਲੈਲਪੁਰ ਸਾਡੀ ਤਾਈ ਜਿਹੜੀ ਸੀ ਨਾ, ਹੂੰ ਉਹਦੀ ਭੈਣ ਸੀਗੀ, ਉਹਦਾ ਪੁੱਤ, ਉਹਦਾ ਆਦਮੀ ਸੀ, ਉਹਦਾ ਨਾਮ ਸੀ ਮੁਹੰਮਦ। ਹੂੰ ਉਹ ਮਾਲ ਅਫਸਰ ਦਾ ਲੀਡਰ ਸੀ। ਹੂੰ ਉਹਨੇ ਸਾਡੀ ਜ਼ਮੀਨ ਇਹ ਕਟਾਈ ਸੀ ਸਾਰੀ, ਹੂੰ। ਸਾਡੇ ਆਉਣ ਤੋਂ ਪਹਿਲਾਂ। ਅੱਛਾ ਅਸੀਂ ਇੱਥੇ ਆ ਗਏ। ਅੱਛਾ ਅੱਛਾ ਅੱਛਾ। ਅੱਛਾ ਇਹ ਦੱਸੋ ਵੀ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਸੀ ਉਹਨਾਂ ਨਾਲ ਸਾਂਝ ਸੀ, ਵਧੀਆ ਸੀ, ਗੱਲਬਾਤ ਪਿਆਰ ਵਧੀਆ ਵਧੀਆ ਸੀ। ਇਹ ਫਿਰ 47 ਦੇ ਵਿੱਚ ਤੁਸੀਂ ਇੱਧਰ ਆਉਣਾ ਸੀ, ਇੱਧਰੋਂ ਉੱਧਰ ਉਹਨਾਂ ਲੋਕਾਂ ਜਾਣਾ ਸੀ, ਇਹ ਮਾਰਿਆ ਕਿਉਂ ਇੱਕ ਦੂਜੇ ਨੂੰ? ਇੱਧਰ ਜਿਹੜੇ ਲੋਕ ਸੀਗੇ, ਇਹਨਾਂ ਨੇ ਤੇ ਉਹਨਾਂ ਨੂੰ ਬੜੇ ਪਿਆਰ ਨਾਲ ਕੱਢਿਆ। ਹੂੰ ਅਸੀਂ ਇੱਥੇ ਆ ਗਏ। ਇੱਕ ਫਜ਼ਲ ਨੈ ਤਹਿਸੀਲਦਾਰ ਸੀ, ਉਹ ਇੱਥੇ ਬੰਗਲੇ ਆਇਆ। ਹੂੰ ਸਾਡੇ ਪਿੰਡ ਦਾ ਨੰਬਰਦਾਰ ਜਿਹੜਾ ਸੀ, ਉਹ ਵੀ ਉੱਥੇ ਸੀਗਾ। ਉਹ ਉਹਨੂੰ ਪੁੱਛਦਾ ਵੀ ਤੇਰੇ ਲਾਗੇ ਕਿਹੜੇ ਕਿਹੜੇ ਪਿੰਡ ਦੇ ਲੋਕ ਆਏ ਆ, ਹੁਣ ਦੱਸ ਦਿੱਤੇ। ਉਹ 3 ਚੱਕਾਂ ਦਾ ਮੈਨੂੰ ਡੀਪੂ ਦੇ ਗਿਆ। 254, 290 ਚੱਕ, 258। 258 ਦੀਆਂ 2 ਆਬਾਦੀਆਂ, ਲੰਮਾ ਪਿੰਡ ਫਰਾਲਾ, ਤੇ 54 ਦੀਆਂ 7 ਆਬਾਦੀਆਂ, ਹੂੰ ਤੇ ਟਾਂਡੇ ਛੀਨਿਆਂ ਦੀਆਂ 2 ਆਬਾਦੀਆਂ। ਹੂੰ ਸਾਡੇ ਕੋਲ ਪੈਸਾ ਵੀ ਹੈ ਨਹੀਂ ਸੀ। ਹੂੰ ਮੇਰੀ ਮਾਂ ਦਾ ਮਾਮਾ ਜਿਹੜਾ ਸੀ ਨਾ, ਉਹ ਸੀਗਾ ਖੋਥਣੀ, ਹੂੰ ਉਹ ਸੀਗਾ ਵਕੀਲ। 2-2.5 ਮਰਬੇ ਉਹਦੇ ਪਹਿਲਾਂ ਤੋਂ। ਹੂੰ ਉਹ ਫਿਰ ਮੈਂ ਉੱਥੋਂ ਜਾ ਕੇ 32,000 ਰੁਪਇਆ ਲਿਆ ਕੇ ਤੇ ਮੈਂ ਉਹ ਕੱਪੜਾ ਲਿਆਂਦਾ। ਹੂੰ ਤੇ ਖਵਾਜਾ ਲਿਆਸ ਹੁੰਦਾ ਸੀ, ਜਿਹਦੇ ਕੋਲੋਂ ਮੈਂ ਕੱਪੜਾ ਚੁੱਕਿਆ। ਲੈ 3 ਦਿਨ ਕਿ 4ਥੇ ਦਿਨ ਮੈਂ ਕਿਹਾ ਮੈਂ ਟਾਂਡੇ ਜਾਣਾ, ਉੱਥੇ ਜਾ ਕੇ ਨੰਬਰਦਾਰ ਨੂੰ ਕਹਿਣਾ ਵੀ ਡੌਂਡੀ ਕਰਾ ਦਿਓ, ਜਾਂ ਉਹ ਕਿਸੇ ਤਰੀਕੇ ਨਾਲ ਲੋਕ ਆਪਣਾ ਕੱਪੜਾ ਲੈ ਆਉਣ। ਉੱਥੇ ਜਾ ਕੇ ਮੈਂ ਪੁੱਛਿਆ ਤੇ ਉਹ ਕਹਿੰਦੇ ਜੀ ਇਸ ਗਲੀ ਦੇ ਵਿੱਚ ਆਮਦਨੀ ਆ ਨੰਬਰਦਾਰ। ਮੈਂ ਗਿਆ, ਬੂਹਾ ਖੜਕਾਇਆ, ਮਾਸ਼ਾ ਅੱਲਾ ਬੰਦਾ ਚੰਗਾ ਸੀ, ਹੂੰ ਵਾਹਵਾ ਹਿੰਮਤ ਵਾਲਾ, ਤੇੜ ਸਾਫਾ ਬਤਾਇਆ, ਸਲਾਮ ਅਲੈਕੁਮ ਵਾਲੇਕੁਮ। ਮੈਂ ਕਿਹਾ ਜੀ ਮੈਂ ਇੱਦਾਂ ਕਰ ਗਿਆ 258 ਆਬਾਦੀ ਫਰਾਣੇ। ਮੈਂ ਜਿਹੜੇ ਉਹਦੀ ਨਿਗਾਹ ਮਾਰੀ ਤੇ ਉਹਦਾ ਚਿਹਰਾ ਸੁਰਖ ਹੋਇਆ।
ਮੈਨੂੰ ਕਹਿੰਦਾ ਤੂੰ ਪਨਾਹੀ ਹੁੰਨਾ ਓਏ। ਹੂੰ ਮੈਂ ਚੁੱਪ ਕਰ ਲਿਆ। ਮੈਂ ਕਿਹਾ ਓਏ ਮੈਂ ਤਾਂ ਕਿਸੇ ਕੰਮ ਆਇਆ, ਮੈਨੂੰ ਕੁਛ ਹੋਰ ਨਹੀਂ ਕਹਿੰਦਾ। ਉਹ ਕਹਿੰਦਾ ਮੈਂ ਤੈਨੂੰ ਪੁੱਛਦਾ ਤੂੰ ਪਨਾਹੀ ਹੁੰਨਾ ਓਏ। ਹੂੰ ਮੈਂ ਕਿਹਾ ਨਹੀਂ। ਅਗੇ ਕੌਣ ਹੁੰਨਾ ਤੂੰ? ਮੈਂ ਕਿਹਾ ਮਹਾਜਨ। ਕਹਿੰਦਾ ਅਸੀਂ ਜੀਂਦੇ ਮਰ ਗਏ, ਪਨਾਹੀਆਂ ਕੋਲੋਂ ਕੱਪੜਾ ਲੈਣ ਜਾਈਏ, ਤੂੰ ਜਾਣਾ ਕਿ ਨਹੀਂ ਹੋਏ ਇੱਥੋਂ? ਹੂੰ ਅੱਛਾ ਇਹ ਉਹਦੇ ਲਫ਼ਜ਼। ਹੂੰ ਉਸੋਂ ਹਟ ਕੇ ਮੈਂ ਚਲਾ ਗਿਆ ਦੂਏ ਨੰਬਰਦਾਰਾਂ ਦੇ। ਹੂੰ ਆਖੇ ਜੀ ਆ ਪਿੰਡ ਦੇ ਨਾਲ ਮੁਰੱਬਾ ਉੱਥੇ ਲੱਭਣਾ। ਉੱਥੇ ਮੈਂ ਗਿਆ ਤੇ ਜੱਟੀ ਤਕਰੀਬਨ ਅੱਧੇ ਕੁ ਮਰਬੇ ਦੇ ਉੱਤੇ ਬੈਠੀ ਉਹ ਕਾਬੀ ਦੇ, ਉਹਦੇ ਕੋਲ ਦੀ ਲੰਘ ਕੇ ਗਿਆ ਤੇ ਉਹ ਅੱਗੇ ਤਾਸ਼ ਖੇਲਣ। ਮੈਂ ਜਾ ਕੇ ਸਲਾਮ ਅਲੈਕੁਮ ਲਈ, ਉਹਨਾਂ ਨੇ ਵਾਲੇਕੁਮ ਸਲਾਮ ਕਿਹਾ। ਜਿਸ ਵੇਲੇ ਬਾਜੀ ਉਹਨਾਂ ਦੀ ਮੁੱਕ ਗਈ ਨਾ ਤੇ ਉਹ ਤਾਂ ਨੂੰ ਮੂੰਹ ਕਰਕੇ ਕਹਿੰਦਾ ਤੂੰ ਕਿਹਨੂੰ ਮਿਲਣਾ? ਮੈਂ ਕਿਹਾ ਜੀ ਨੰਬਰਦਾਰ ਨੂੰ ਮਿਲਣਾ। ਕਹਿੰਦਾ ਤੂੰ ਅੰਨਾ ਮੈਂ ਬੋਲਣ ਤਾਂ ਰਿਹਾ। ਮੈਂ ਕਿਹਾ ਇਹਦਾ ਉਹਦੇ ਨਾਲ ਹੀ ਬੇੜਾ ਕਰ ਪਿਆ ਹੈ। ਮੈਂ ਕਿਹਾ ਜੀ ਇੱਦਾਂ ਕਰਕੇ ਮੈਂ ਆ। ਕਹਿੰਦਾ ਤੂੰ ਪਨਾਹੀ ਹੋਣਾ ਹੈ? ਮੈਂ ਕਿਹਾ ਨਹੀਂ। ਅਖੇ ਕੌਣ ਹੋਣਾ ਤੂੰ? ਮੈਂ ਕਿਹਾ ਮਹਾਜਨ। ਕਹਿੰਦਾ ਤੂੰ ਜਾਣਾ ਕਿ ਨਹੀਂ ਹੋ ਇੱਥੋਂ? ਅਸੀਂ ਜੀਂਦੇ ਮਰ ਗਏ, ਪਨਾਹੀਆਂ ਕੋਲੋਂ ਕੱਪੜਾ ਲੈਣ ਜਾਈਏ। ਉੱਥੋਂ ਮੈਂ ਤੁਰਿਆ। ਜੱਟੀ ਨੇ ਬਾਜ਼ ਮਾਰ ਲਈ। ਕਹਿਣ ਲੱਗੀ ਤੈਨੂੰ ਕਸਮ ਲੱਗੇ ਤੂੰ ਜੇ ਗਾਂ ਜਾਵੇਂ ਦੇ। ਹੁਣ ਮਾਲੀ ਨੂੰ ਕਿਹਾ ਜਾ ਉੱਥੋਂ ਕਿੰਨੂੰ ਲਿਆ ਚਾਰ। ਹੁਣ ਲਿਆਂਦਾ ਪਾਣੀ ਪਿਲਾਇਆ ਮੈਨੂੰ ਕਹਿਣ ਲੱਗੇ ਗੁੱਸਾ ਨਾ ਕਰੀ। ਜਿੰਨਾ ਚਿਰ ਇਹਨਾਂ ਦੇ ਘਰ ਲੋਟੀ ਹੈਗੀ ਹੈ ਨਾ, ਇਹਨਾਂ ਕੋਲ 3-4 ਚੀਜ਼ਾਂ ਹੀ ਆ, ਹੋਰ ਕੁਛ ਨਹੀਂ। ਇੱਕ ਤਾਸ਼, ਇੱਕ ਸ਼ਿਕਾਰ, ਇੱਕ ਸ਼ਰਾਬ ਹੈ ਜੀ। ਜਿੱਦਣ ਇਹ ਲੋਟੀ ਮੁੱਕ ਗਈ ਉਦਣ ਇਹਨਾਂ ਨੂੰ ਪਤਾ ਲੱਗਣਾ ਵੀ ਕਿੱਦਾਂ ਖਾਈਦੀ ਹੈ। ਕਹਿਣ ਲੱਗੀ ਮੈਂ ਆਉਂਗੀ। ਉਹ ਫਿਰ ਆਈ। ਮੈਂ ਉਹਨੂੰ ਕੱਪੜਾ ਦਿੱਤਾ। 21 ਬੂਟੇ ਅੰਬ ਦੇ ਹੱਥੋਂ ਬੰਦੇ ਲਵਾ ਕੇ ਮੇਰੇ ਮੁਰੱਬੇ ਲਾ ਕੇ ਗਈ। ਉਹਨਾਂ 'ਚੋਂ ਇੱਕ ਹੈਗਾ ਅਜੇ। ਉਹਦੇ ਲਾਗੇ ਇੱਕ ਚੀਲ ਦਾ ਬੂਟਾ ਵੀ ਹੈਗਾ ਜਿਹੜਾ ਇੱਥੇ ਨਹੀਂ ਹੁੰਦਾ, ਉਹ ਵੀ ਹੈਗਾ ਇੱਕ। ਅੱਛਾ, ਕਹਿਣ ਦਾ ਮਕਸਦ ਹੈ ਵੀ ਇੱਥੋਂ ਦੇ ਜਿਹੜੇ ਵਸਿੰਦੇ ਸੀ ਉਹਨਾਂ ਦਾ ਸਲੂਕ ਨਹੀਂ ਸੀ ਚੰਗਾ। ਉਹਨਾਂ ਜੀ ਉਹ ਤਾਂ ਉਹ ਬੰਦੇ ਨੂੰ ਚੰਗਾ ਹੀ ਨਹੀਂ ਸਮਝਦੇ। ਵੀ ਪਨਾਹੀ ਆ ਗਏ। ਪਨਾਹੀ ਆ ਗਏ। ਅੱਛਾ, ਇਹ ਦੱਸੋ ਵੀ ਤੁਹਾਨੂੰ ਫਿਰ ਪਛਾਣ ਲੈ ਜਾ। ਉਸ ਤੋਂ ਬਾਅਦ ਜਦੋਂ ਉਜਾੜਿਆਂ ਤੋਂ ਬਾਅਦ ਹਾਂ। ਖੈਰਾਬਾਦ ਬਾਅਦ 'ਚ ਨਹੀਂ ਕਦੀ ਆਪਣੇ ਪਿੰਡ ਦਾ ਰੁੱਖ ਕੀਤਾ ਪਛਾਣ? ਮੈਂ 2-3 ਵਾਰੀ ਕੀਤਾ, ਮੈਨੂੰ ਵੀਜ਼ਾ ਨਹੀਂ ਦਿੱਤਾ। ਵੀਜ਼ਾ ਨਹੀਂ ਮਿਲਿਆ? ਵੀਜ਼ਾ ਨਹੀਂ। ਪਿੰਡ ਜਿੱਥੇ ਆਉਂਦਾ ਆਪਣਾ? ਹਾਂ, ਪਿੰਡ ਯਾਦ ਆਉਂਦਾ ਖੈਰਾਬਾਦ? ਮੈਂ ਕਿਹਾ ਜੀ ਜਿੱਥੇ ਬੰਦਾ ਪੜ੍ਹਿਆ ਜਵਾਨ ਹੋਇਆ ਹੋਵੇ ਹੈ ਉਹ ਆਉਂਦਾ ਹੀ ਰਹਿੰਦਾ। ਉਹ ਜ਼ੇਨ 'ਚ ਆਉਂਦਾ ਪੁਰਾਣਾ ਆਪਣਾ ਪਿੰਡ ਕਿੱਥੇ ਘਰ ਸੀ, ਕਿਹੜੇ ਪਾਸੇ ਆਪਣੀ ਹਵੇਲੀ ਸੀ? ਬਲਕਿ ਮੈਨੂੰ ਹਵੇਲੀ ਦੇ ਨਹੀਂ, ਮੈਨੂੰ ਇੱਦਾਂ ਵੀ ਪਤਾ ਭਈ ਫਲਾਣੇ ਬੰਦੇ ਨੇ ਫਲਾਣੇ ਥਾਂ 2 ਪੀਪੇ ਮਲਕਾ ਦੇ ਨਪੇ ਆ। ਅੱਛਾ, ਇਹ ਵੀ ਮੈਨੂੰ ਪਤਾ। ਅੱਛਾ, ਤੇ ਪੀਪੇ ਨਹੀਂ ਕੱਢਣ ਗਏ ਬਾਅਦ 'ਚ? ਮੈਂ 2 ਵਾਰੀ ਕੋਸ਼ਿਸ਼ ਕੀਤੀ ਜਾਣ ਦੀ, ਮੈਨੂੰ ਵੀਜ਼ਾ ਨਹੀਂ ਦਿੱਤਾ। ਅੱਛਾ ਅੱਛਾ, ਨਹੀਂ ਹੁਣ ਤੁਹਾਨੂੰ ਲੈ ਜਾਈਏ ਤੇ ਹੁਣ ਉੱਥੇ ਕੀ ਲੱਭਣਾ? ਨਹੀਂ ਤੇ ਪੀਪੇ ਲੱਭਣ ਥੋੜਾ ਜਾਣਾ ਆਪਾਂ ਤੇ ਪਿੰਡ ਨਹੀਂ, ਕੱਢਣਾ। ਮੇਰਾ ਮਤਲਬ ਇਹ ਵੀ ਆ ਹੋਣਾ ਆ ਸਮੇਂ ਹੱਥ ਆਏਗਾ। ਹੁਣ ਇਹ ਚੌਥਾ ਹੀ ਹੋ ਗਿਆ। ਓਕੇ, ਉੱਥੇ ਵੰਡਵੜੀਏ ਪੈ ਗਏ ਹੋਣੇ ਉੱਥੇ ਵੀ। ਹੈ ਜੀ, ਇਹਨਾਂ ਨੇ 2-3 ਵਾਰੀ ਤਿਆਰ ਇਹਨਾਂ ਨੂੰ ਹੋ ਗਈ। ਹਾਂ, ਤੇ 3 ਵਾਰੀ ਤਾਂ ਮੈਂ ਬਣਾ ਲੈ। ਹੈ ਜੀ, ਹੁਣ ਸਾਨੂੰ ਖਰਾਬ ਕੀਤਾ ਦੌਲਤਾਂ ਨੇ। ਦੌਲਤਾਂ ਨੇ ਕਿਸ ਤਰ੍ਹਾਂ ਕਰਾ? ਉਹ ਵਜ਼ੀਰ ਮਾਨ ਸੀ। ਹੁਣ ਜ਼ਿਲ੍ਹੇਵਾਰ, ਤਹਿਸੀਲਵਾਰ, ਚੱਕਵਾਰ ਇੱਕ ਬੰਦਾ ਨਹੀਂ ਬਹਿਣ ਦਿੱਤਾ। ਬੰਦੇ ਮਾਨ ਅਫਸਰ ਕੋ ਗਏ 10-15 ਨਾਂ ਲੈ ਕੇ। ਤੇ ਉਹਦਾ ਜਿਹੜਾ ਮੁਅੱਤਲੀ ਸੀ ਤੇ ਉਹ ਕਹਿੰਦਾ ਤੂੰ ਇਹਨਾਂ ਤੇ ਰਿਪੋਰਟ ਕਰ ਦਿੱਤੀ, ਤੂੰ ਚਿੱਠੀ ਨਹੀਂ ਪੜ੍ਹੀ? ਅਗੇ ਨਹੀਂ, ਹੁਣ ਚਿੱਠੀ ਕੱਢ ਕੇ ਦਿੱਤੀ। ਉਹਦੇ 'ਤੇ ਲਿਖਿਆ ਸੀ ਇੱਕ ਪਿੰਡ 'ਚ ਨਹੀਂ ਬਹਿਣ ਦੇਣਾ, ਤਹਿਸੀਲ 'ਚ ਨਹੀਂ ਬਹਿਣ ਦੇਣਾ, ਜ਼ਿਲ੍ਹੇ 'ਚ ਨਹੀਂ ਬਹਿਣ ਦੇਣਾ। ਇਹਨਾਂ ਲੋਕਾਂ ਨੂੰ ਖਿਲਾਰ ਕੇ ਬਾਹਰ ਲੈਣਾ। ਹੁਣ ਖਿਲਾਰ ਕੇ ਬਾਹਲਿਆ, ਕਿਸੇ ਦੀ ਤਮੀਜ਼ ਹੀ ਨਹੀਂ ਰਹੀ ਵੀ ਇਹ ਕੌਣ ਆ ਤੇ ਇਹ ਕੌਣ ਆ। ਅਗਰ ਜ਼ਿਲ੍ਹੇਵਾਰ, ਤਹਿਸੀਲਵਾਰ, ਚੱਕਵਾਰ ਲੋਕ ਬਹਿੰਦੇ, ਲੋਕਾਂ ਨੂੰ ਪਤਾ ਹੋਣਾ ਸੀਗਾ ਵੀ ਫਲਾਣਾ ਬੰਦਾ ਜਿਹੜਾ ਨਾ ਉਹ ਖਾਨਦਾਨੀ ਆ ਤੇ ਫਲਾਣਾ ਬੰਦਾ ਜਿਹੜਾ ਉਹ ਬਦਮਾਸ਼ ਆ। ਹੈ ਜੀ, ਖਿਲਾਰ ਕੇ ਬਾਤ ਉਹ ਖਿਲਾਰ ਕੇ ਬਾਹਰ ਦਿੱਤੇ।
ਅੱਛਾ ਤੁਸੀਂ ਦੱਸਣ ਡਿਆ ਵੀ ਪਿੰਡ ਦੇ ਜੋ ਗੋਲੀ ਚੱਲੀ ਕੋਈ ਹਮਲਾ ਹੋਇਆ ਤੁਹਾਡੇ ਵੀ ਲੱਗੀਆਂ ਉਹ ਤੇ ਗੱਲ ਸੁਣਾਓ ਕਿਵੇਂ ਹੋਇਆ ਦੱਸਿਆ ਮੈਂ ਫੇਰ ਦੱਸੋ ਇੱਧਰਲੇ ਪਾਸਿਓਂ ਫੱਜੇ ਫਕੀਰ ਦਾ ਬਾਹਰ ਹਾਤਾ ਸੀ ਉੱਥੋਂ ਪੌੜੀ ਚੜਿਆ ਕੌਣ ਉਹ ਸਿੱਖ ਹਾਂ ਠੀਕ ਹੈ ਪੌੜੀ ਚੜ੍ਹ ਕੇ ਤੇ ਹੁਣ ਫਾਇਰ ਕੀਤਾ ਤਾਂ ਮੈਂ ਵੀ ਉੱਤੇ ਚੜਿਆ ਤੇ ਉਹ ਫੱਜੇ ਫਕੀਰ ਦਾ ਸਾਲਾ ਸੀ ਬੜਾ ਜਵਾਨ ਉਹਦੇ ਇੱਥੇ ਮੋੜਾਂ ਤੇ ਲੱਗਾ ਉਹ ਡਿੱਗ ਪਿਆ ਉਹ ਦੂਜਾ ਫੇਰ ਉਹਨੂੰ ਭਰ ਲਿਆ ਉਹ ਮੈਂ ਕਿਹਾ ਮੇਰੀ ਹਲ ਉਹ ਮੇਰੇ ਮਾਰਿਆ ਮੈਂ ਥੱਲੇ ਛਾਲ ਮਾਰ ਦਿੱਤੀ ਮੇਰੇ ਰਹਿਣੇ ਹੈਗੇ 2 ਵਜੇ ਅੱਛਾ ਇੱਕ ਇੱਥੇ ਆ ਇੱਕ ਆ ਦਾਣੇ ਹੈਗੇ ਹਾਂ ਦਾਣੇ ਹੈਗੇ ਸੀ। ਤੇ ਇੱਥੇ ਵੀ ਨਿਸ਼ਾਨ ਹੈਗੇ ਇੱਥੇ ਵੀ, ਉਹ ਸ਼ਰਦਾ ਜਿਹੜਾ ਕਿ ਵਿਛੜ ਕੇ ਲੱਗਾ ਹੈ ਜੀ। ਇਹ ਪਿੰਡ ਹੈ ਆਪਣਾ ਫਰਾਲਾ ਦਜਕੋਟ ਇਸ ਪਿੰਡ ਦੇ ਵਿੱਚ ਜਦੋਂ ਤੁਸੀਂ ਆਏ ਜੇ ਜਾੜਿਆਂ ਵੇਲੇ ਹਾਂ ਉਸ ਤੋਂ ਪਹਿਲਾਂ ਜਿਹੜੇ ਇੱਥੇ ਵਸਦੇ ਸੀ ਉੱਠ ਕੇ ਗਏ ਪਿੰਡ 'ਚ ਉਹਨਾਂ ਦਾ ਕਿਸੇ ਦਾ ਪਤਾ ਵਾ ਕਿਹੜੇ ਕਿਹੜੇ ਸੀ ਸਾਰਿਆਂ ਦਾ ਪਤਾ ਕਿਹੜੇ ਕਿਹੜੇ ਰਹਿੰਦੇ ਸੀ ਇੱਥੇ ਇਹਦਾ ਪੁੱਛਣਾ ਮਰਾਸੀਆਂ ਦਾ ਪੁੱਛਣਾ ਘੁਮਿਆਰਾਂ ਦਾ ਪੁੱਛਣਾ ਕਿਹੜਾ ਮਰਾਸੀ ਕਿਹੜਾ ਸੀ ਪਿੰਡ ਦਾ ਮਰਾਸੀ ਅਜੇ ਵੀ ਹੈਗੇ ਇੱਥੇ 2-3 ਉਹਨਾਂ ਤੋਂ। ਅੱਛਾ ਉਹ ਪੁਰਾਣਾ ਬਾਬਾ ਵੀ ਹੈਗਾ ਮਰਾਸੀਆਂ ਦਾ ਕੋਈ ਕਿਹੜਾ ਉਹਨਾਂ 'ਚ ਕੋਈ ਉਸ ਫਰੋਜ਼ੀਨ ਚੌਂਕੀਦਾਰ ਸੀਗਾ ਉਹ ਮਰ ਗਿਆ ਸਰਦਾਰ ਦਾ ਪੁੱਤ ਸੀ ਉਹਦਾ ਉਹ ਵੀ ਮਰ ਗਿਆ। ਅੱਛਾ ਉਹ ਇੱਕ ਉਹਨਾਂ 'ਚੋਂ ਸੀ ਘੁਮਿਆਰਾਂ 'ਚੋਂ ਨਾ ਘੁਮਿਆਰਾਂ ਦੀ ਮਾਈ ਸੀ ਮਾਈ ਹੱਸੋ ਇੱਕ ਇੱਥੇ ਬਾਬੂ ਕੁਮਾਰ ਸੀ ਉਹਨੂੰ ਆ ਜਾਣਾ ਉਹਨੂੰ ਕਹਿਣਾ ਬੇ ਬਾਬੂ ਦਾਦੇ ਮਗਾਉਣਿਆ ਫਿਰ ਤੂੰ ਰਾਗ ਹੀ ਸੁਣਾ ਦੇ ਹੁਣ ਫਿਰ ਕਿੰਗ ਲੈ ਕੇ ਖੜੇ ਹੋ ਜਾਣਾ ਹੁਣ ਗਾਉਣਾ ਹੁਣ ਕਹਿਣਾ ਦਰਦੋਂ ਦਰਦ ਫਰਾਕੀ ਤੀਰ ਚਲਾਉਣਾ ਨਾ ਚਾਹੀਏ ਜੇਕਰ ਅਲਖ ਜਗਾਉਣੀ ਨਾ ਹੋਵੇ ਭੇਸ ਵਟਾਉਣਾ ਨਾ ਚਾਹੀਏ ਜਿੱਥੇ ਗਿਆ ਦਾ ਕਦਰ ਨਾ ਹੋਵੇ ਉੱਥੇ ਜਾਣਾ ਨਾ ਚਾਹੀਏ ਜੇਕਰ ਯਾਰ ਵੀ ਰੁੱਸਾ ਹੋਵੇ ਦਿਲੋਂ ਭੁਲਾਉਣਾ ਨਾ ਚਾਹੀਏ ਕਿਤਨਾ ਬੈਰੀ ਦੁਸ਼ਮਣ ਹੋਵੇ ਜ਼ਹਿਰ ਖਿਲਾਉਣਾ ਨਾ ਚਾਹੀਏ ਭੈੜੀ ਜੁੱਤੀ ਨਾਲੋਂ ਐਵੇਂ ਚੰਗਾ ਪੈਰੀ ਪਾਉਣਾ ਨਾ ਚਾਹੀਏ ਤੇ ਜਿਸ ਲਈ ਹੁਣ ਕਹਿਣਾ ਨਾ ਗੁੰਡੀ ਡੰਡ ਨਾਲੋਂ ਡੰਡਾ ਚੰਗਾ ਵਿਆਹ ਕਰਾਉਣਾ ਨਾ ਚਾਹੀਏ ਤੇ ਹੁਣ ਹੱਥ ਤੇ ਹੱਥ ਮਾਰ ਕੇ ਖੜ ਕੇ ਹੱਥ ਪੈਣਾ। ਅੱਛਾ ਇੱਥੋਂ ਜਿਹੜੇ ਉੱਠ ਕੇ ਗਏ ਸੀ ਸਰਦਾਰ ਉਹਨਾਂ ਦਾ ਸਿੱਖਾਂ ਦੇ ਘਰ ਦਾ ਵੀ ਕੋਈ ਪਤਾ ਵੀ ਇੱਥੇ ਫਲਾਣਾ ਰਹਿੰਦਾ ਹੁੰਦਾ ਕੋਈ ਪੰਨੂਆਂ ਦੇ ਘਰ ਹੁੰਦੇ ਸੀ ਇੱਥੇ ਹਾਂ ਪੰਨੂ ਰਹਿੰਦੇ ਹੁੰਦੇ ਸੀ ਨਹੀਂ ਸਾਨੂੰ ਉਹ ਤੁਹਾਡੇ ਆਉਣ ਤੋਂ ਪਹਿਲਾਂ ਚਲੇ ਗਏ ਸਾਡੇ ਆਉਣ ਤੇ ਇੱਥੇ ਨਹੀਂ ਸੀ ਕੋਈ ਲੰਮੇ ਪਿੰਡ ਸੀਗੇ ਚਮਾਰ ਸਾਡੇ ਆਇਆ ਤੇ ਉਹ ਵੀ ਉਹਨਾਂ ਦੀ ਫੌਜ ਦੇ ਟਰੱਕ ਆਏ ਲੰਮੇ ਪਿੰਡ ਨੂੰ ਲੈ ਕੇ ਗਏ। ਅੱਛਾ ਗੁਰਦੁਆਰਾ ਕਿੱਥੇ ਕਰ ਗਏ ਸੀ ਤੁਹਾਡੇ ਪਿੰਡ ਆਹ ਦੇਖੋ ਜਿੱਥੇ ਮਸਜਿਦ ਬਣੀ ਮਸਜਿਦ ਵਾਲੀ ਜਗ੍ਹਾ ਤੇ ਹਾਂ ਠੀਕ ਠੀਕ ਜਿਹੜਾ ਦੌਲਤਾਂ ਨੇ ਜਿਹੜਾ ਆਰਡਰ ਦਿੱਤਾ ਸੀ ਕਿ ਬਈ ਇਹ ਜ਼ਮੀਨ ਜਿਹੜੀ ਵੰਡੋ ਉਹਦੇ ਮੁਤਾਬਕ ਫਿਰ ਤੁਹਾਡੇ ਪਿੰਡ ਦੇ ਹੋਰ ਲੋਕ ਕਿਤੇ ਹੋਰ ਥਾਂ ਵੀ ਭਾਏ ਉਹਨਾਂ ਨੇ ਸਾਰੇ ਪਾਕਿਸਤਾਨ 'ਚ ਖੜੇ ਰਹੇ ਕਿੱਥੇ ਕਿੱਥੇ ਬੈਠੇ ਤੁਹਾਡੇ ਪਿੰਡ ਵਾਲੇ ਖੈਰਾਬਾਦ ਦੇ ਲੋਕ ਸਾਰੇ ਪਿੰਡ ਜਿੱਥੇ ਜਿੱਥੇ ਹੁਣ ਸਾਡੇ ਪਿੰਡ ਦੇ ਬਹਾਲਪੁਰ ਵੀ ਆ ਖਾਨਪੁਰ ਕਟੋਰੇ ਵੀ ਆ ਰੀਮ ਯਾਰ ਖਾਂ ਵੀ ਆ ਹੈ ਜੀ ਤੇ ਅੱਲਾ ਜਾਣੇ ਕਿੱਥੇ ਕਿੱਥੇ ਜਿੱਥੇ ਜਿੱਥੇ ਕਿਸੇ ਨੂੰ ਜ਼ਮੀਨ ਲਾਟ ਹੋਈ ਉੱਥੇ ਚਲੇ ਗਏ। ਇੱਕ ਥਾਂ ਨਹੀਂ ਬੈਠ ਦਿੱਤੇ ਇੱਕ ਥਾਂ ਨਹੀਂ ਬਹਿਣ ਦਿੱਤੇ। ਇਹ ਗੱਲਾਂ ਮੇਰੇ ਕੋਲੋਂ ਲੱਭੀਆਂ ਹੋਰ ਕਿਸੇ ਕੋਲੋਂ ਨਹੀਂ ਲੱਭਣੀਆਂ। ਇਹ ਗੱਲ ਤਾਂ ਨਹੀਂ ਠੀਕ ਇਹੀ ਗੱਲ ਕਰਨੇ ਪਿੰਡ ਫਰਾਲਾ ਦੇ ਬਾਰੇ 'ਚ ਤੇ ਚੱਲਦੇ ਆ ਪਿੰਡ ਫਰਾਲੇ ਤੇ ਵਿਖਾਉਂਦੇ ਤੁਹਾਨੂੰ ਪਿੰਡ ਫਰਾਲਾ ਤੇ ਗੱਲਾਂ ਬਾਤਾਂ ਵੀ ਸਾਂਝੀਆਂ ਕੀਤੀਆਂ ਤੁਹਾਡੇ ਨਾਲ ਇਸ ਪਿੰਡ ਦੇ ਪਿਛੋਕੜ ਦੇ ਬਾਰੇ 'ਚ। ਤੇ ਇਹ ਵੀਡੀਓ ਖਾਸ ਤੌਰ ਤੇ ਸਾਡੇ ਦੋਸਤ ਸਾਡੇ ਮਿੱਤਰ ਡਾਕਟਰ ਦਲਵੀਰ ਪੰਨੂ ਸਾਹਿਬ ਉਹਨਾਂ ਦੀ ਫੈਮਿਲੀ ਤੇ ਉਹਨਾਂ ਦੇ ਫੋਰ ਫਾਦਰਸ ਇੱਥੋਂ ਹੀ ਉੱਠ ਕੇ ਗਏ ਸਨ ਉਹਨਾਂ ਲਈ ਇੱਕ ਛੋਟਾ ਜਿਹਾ ਗਿਫਟ